ਬਿਨਾਂ ਸ਼ੱਕ ਹੰਝੂ ਘੇਰਦਿਆਂ ਤੁਹਾਡੀ ਅੱਖੀਆਂ ਦੇ ਉਹਲੂ ਸੁੱਕ ਜਾਣ, ਪਰ ਫਿਰ ਵੀ ਜਦੋਂ ਦੁੱਖਾਂ ਦੇ ਖੂਹ ਗੇੜੋਗੇ ਤੇ ਉਹਨਾਂ ਅੰਦਰੋਂ ਹੰਝੂਆਂ ਦੇ ਪਾਣੀਆਂ ਨਾਲ ਬਰੇਤੀਆਂ ਹਵਾਂ ਦੀਆਂ ਟਿੰਡਾਂ ਨਿਕਲਣਗੀਆਂ ਤੇ ਅੱਖੀਆਂ ਦੇ ਉਹਲੂ ਫਿਰ ਭਰ ਜਾਣਗੇ, ਸੁੱਕਣੇ ਨਾ ਰਹਿਣਗੇ। ਭਗਤ ਅੱਜ ਥਾਂ-ਥਾਂ 'ਤੇ ਰੋਇਆ ਸੀ। ਗਲ-ਗਲ 'ਤੇ ਗਲੇਡੂ ਭਰ ਆਏ ਸਨ ਤੇ ਉਹਦਾ ਖ਼ਿਆਲ ਸੀ ਪਈ ਹੁਣ ਤੇ ਹੰਝੂ ਮੁੱਕ ਗਏ ਹੋਣੇ ਨੇ। ਪਰ ਹੰਝੂ ਕਦੇ ਨਹੀਂ ਮੁੱਕਦੇ, ਬੰਦੇ ਦੇ ਮੁੱਕਣ ਨਾਲ ਹੀ ਮੁੱਕਦੇ ਨੇ। ਕਤੂਰੇ ਦਾ ਬੁਰਾ ਹਾਲ ਵੇਖ ਕੇ ਉਹਦੀਆਂ ਅੱਖਾਂ ਫਿਰ ਭਰ ਗਈਆਂ। ਉਹ ਉਹਦੇ ਕੋਲ ਬਹਿ ਗਿਆ, ਪਿਆਰ ਨਾਲ ਪੁੱਛ-ਪੁੱਛ ਕੀਤਾ ਤੇ ਕਤੂਰੇ ਦੇ ਗਲ ਵਿੱਚ ਬੱਧੀ ਲੀਰ ਦੀ ਗੰਢ ਖੋਲ੍ਹਣ ਦਾ ਚਾਰਾ ਕੀਤਾ, ਪਰ ਉਹ ਖਿੱਚਣ ਦਾ ਰੋਣ ਨਾਲ ਬਾਹਲੀ ਬੀੜੀ ਗਈ ਸੀ। ਕਤੂਰਾ ਚਉਂ-ਚਉਂ ਕਰਦਾ ਉਹਦੇ ਵੱਲ ਨਿਮਾਣੀਆਂ ਅੱਖਾਂ ਨਾਲ ਵੇਖੀ ਜਾਂਦਾ ਸੀ। ਉਹਦੀ ਕਤੂਰੀ ਮੱਤ ਵਿੱਚ ਇਹ ਗੱਲ ਨਹੀਂ ਸੀ ਆਉਂਦੀ ਪਈ, ਇਹ ਬੰਦਾ ਮੈਨੂੰ ਧਰੂੰਦਾ ਕਿਉਂ ਨਹੀਂ, ਮੇਰੇ ਗਲ ਵਿੱਚ ਫਾਹ ਨੂੰ ਕਿਉਂ ਖੋਲ੍ਹਦਾ ਪਿਆ। ਭਗਤ ਕੋਲੋਂ ਜਦੋਂ ਉਹ ਪੀੜੀ ਗੰਢ ਨਾ ਖੁੱਲ੍ਹੀ ਤੇ ਉਹਨੇ ਕਤੂਰੇ ਨੂੰ ਚੁੱਕਿਆ ਤੇ ਝੋਲੀ ਵਿੱਚ ਪਾ ਲਿਆ ਤੇ ਸਿਰ ਨੀਵਾਂ ਕਰਕੇ ਆਪਣੇ ਦੰਦਾਂ ਨਾਲ ਗੰਢ ਖੋਲ੍ਹਣ ਲੱਗ ਪਿਆ। ਕਤੂਰੇ ਨੇ ਉਹਦਾ ਮੂੰਹ ਏਨਾ ਨੇੜੇ ਵੇਖ ਕੇ ਚਉਂ-ਚਉਂ ਦੀ ਦੁਹਾਈ ਪਾ ਦਿੱਤੀ ਕਿ ਖੌਰੇ ਇਹ ਬੰਦਾ ਮੈਨੂੰ ਖਾਣ ਲੱਗਾ ਏ, ਇਹਦੇ ਨਾਲੋਂ ਤੇ ਮੈਨੂੰ ਬਾਲ ਹੀ ਧਰੂੰਦੇ ਫਿਰਦੇ ਤੇ ਚੰਗਾ ਸੀ। ਗੰਢ ਅਖੀਰ ਖੁੱਲ੍ਹ ਗਈ। ਭਗਤ ਨੇ ਲੀਰ ਨੂੰ ਉਹਦੇ ਗਲ ਨਾਲੋਂ ਸਹਿਜੇ-ਸਹਿਜੇ ਇੰਝ ਵੱਖ ਕੀਤਾ ਜਿਵੇਂ ਕਿਸੇ ਫੱਟ 'ਤੇ ਬੱਧੀ ਪੱਟੀ ਨੂੰ ਖੋਲ੍ਹਦੇ ਨੇ। ਸਿਆਣਿਆਂ ਸੱਚੀ ਆਖਿਆ ਸੀ, ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਨੇ। ਕਤੂਰੇ ਦੇ ਗਲ ਦੁਆਲੇ ਜਿੱਥੇ ਲੀਰ ਬੱਧੀ ਹੋਈ ਸੀ, ਇੱਕ ਸੂਹੀ ਲਾਸ ਪੈ ਗਈ ਸੀ, ਜਿਵੇਂ ਰਾਤ ਤੋਤੇ ਦੇ ਗਲ ਵਿੱਚ ਗਾਨੀ ਹੁੰਦੀ ਏ। ਕਤੂਰੇ ਦੀਆਂ ਅੱਖਾਂ ਵਿੱਚ ਭਗਤ ਲਈ ਸ਼ੁਕਰ-ਗੁਜ਼ਾਰੀਆਂ ਸਨ। ਗੰਢ ਖੁੱਲ੍ਹਣ ਨਾਲ ਉਹਦੀ ਜਾਨ ਵਿੱਚ ਜਾਨ ਆਈ ਤੇ ਉਹ ਚੁੱਪ ਕਰ ਗਿਆ। ਭਗਤ ਉਹਦੀ ਲਾਸ ਉੱਤੇ ਪਿਆਰ ਨਾਲ ਹੱਥ ਫੇਰਦਾ, ਕਦੀ ਆਪਣੇ ਆਪ ਨਾਲ ਤੇ ਕਦੀ ਕਤੂਰੇ ਨਾਲ ਦੁੱਖ-ਸੁੱਖ ਫੋਲਣ ਲੱਗ ਪਿਆ। ਸਾਹ ਘੁੱਟਿਆ ਜਾਂਦਾ ਏ ਨਾ, ਗਲ ਵਿੱਚ ਫਾਹ ਪਵੇ ਤੇ ਕਿੰਨੀ ਪੀੜ ਹੁੰਦੀ ਏ। ਬੰਦਾ ਸਹਿ ਨਹੀਂ ਸਕਦਾ, ਪਰ ਬੋਲਣ ਦੀ ਥਾਂ ਨਹੀਂ ਹੁੰਦੀ। ਫਾਹ ਜੇ ਆਪਣੀ ਮਰਜ਼ੀ ਨਾਲ ਆਪਣੇ ਹੱਥਾਂ ਨਾਲ ਗਲ ਵਿੱਚ ਪਾਈਏ ਤੇ ਫਿਰ ਕਿਉਂ ਕਿਸੇ ਨੂੰ ਦੋਸ਼ ਦੇਣਾ, ਕਿਉਂ ਰੌਲਾ ਪਾਉਣਾ। ਚੁੱਪ-ਚੁਪੀਤੇ ਫਾਹ ਦੀਆਂ ਔਕੜਾਂ ਝਰਨੀਆਂ ਪੈਂਦੀਆਂ ਨੇ। ਹੁਣ ਮੇਰੀ ਗੱਲ ਧਿਆਨ ਨਾਲ ਸੁਣ ਕਤੂਰਿਆ, ਤੂੰ ਦੁਨੀਆਂ ਦੀ ਉਸ ਨੁੱਕਰੇ ਵੀ ਟੁਰ ਜਾਏਂ, ਤਦ ਵੀ ਤੇਰੇ ਗਲ ਦੁਆਲੇ ਦੀ ਸੂਹੀ ਲਾਸ ਵੇਖ ਕੇ ਦੂਰੋਂ ਦਿਸ ਪਏਗਾ ਲੋਕਾਈ ਨੂੰ ਕਿ ਇਹਨੂੰ ਕਦੀ ਫਾਹੇ ਲਾਇਆ ਗਿਆ ਸੀ। ਜ਼ਾਲਮਾਂ ਨੇ ਇਹਦੀ ਸੰਘੀ ਘੁੱਟਣ ਦਾ ਜ਼ੁਲਮ ਕਮਾਇਆ ਸੀ। ਜੇ ਤੂੰ ਮੇਰੀ ਮੰਨੇ ਤੇ ਤੂੰ ਵੀ ਮੇਰੇ ਹਾਰ ਗਲ ਦੁਆਲੇ ਇੱਕ ਮਫਰਲ ਲਵੇਟ ਲੈ, ਜਾਂ ਕਿਸੇ ਨੂੰ ਸ਼ੱਕ ਸ਼ੁਬਾ ਨਾ ਹੋਵੇ। ਜਿਵੇਂ ਇਸ਼ਕ ਦੀ ਦੁਹਾਈ ਨਹੀਂ ਦੇਂਦੇ, ਇੰਝ ਫਾਹ ਦੀ ਏਸ ਲਾਸ ਨੂੰ ਵੀ ਲੁਕਾਈ ਤੋਂ ਲੁਕਾਈਦਾ ਏ, ਛੁਪਾਈਦਾ ਏ। ਲੁਕ-ਛੁਪ ਜਾਣਾ ਮਕਈ ਦਾ ਦਾਣਾ। ਉਹਨੇ ਕਤੂਰੇ ਨੂੰ ਝੋਲੀ ਤੋਂ ਲਾਹ ਕੇ ਇੰਝ ਅਡੋਲ ਸਹਿਜੇ-ਸਹਿਜੇ ਜ਼ਮੀਨ 'ਤੇ ਰੱਖਿਆ ਜਿਵੇਂ ਉਹ ਕੱਚ ਦਾ ਖਿਡੌਣਾ ਹੋਵੇ। ਡੱਬ-ਖੜੱਬਾ ਕਤੂਰਾ ਕਿਸੇ ਨਸ਼ਈ ਹਾਰ ਡੋਲਦਾ, ਆਪਣੇ ਪੈਰ ਘਸੀਟਦਾ ਹਾਲੀ ਵੀ ਤ੍ਰਭਕਿਆ ਹੋਇਆ। ਨਿਆਣਿਆਂ ਦਾ ਕੀ ਇਤਬਾਰ, ਉਹ ਮੈਨੂੰ ਕਾਬੂ ਕਰਕੇ ਮੇਰੇ ਗਲ ਦੁਆਲੇ ਲੀਰ ਦਾ ਫਾਹ ਫਿਰ ਪਾ ਦੇਣ। ਉਹ ਗਲੀ ਵਿੱਚ ਟੁਰਦਾ ਗਿਆ। ਭਗਤ ਸਿੰਘ ਨੇ ਉਹ ਲੀਰ ਬੋਝੇ ਵਿੱਚ ਸਾਂਭ ਲਈ, ਇੱਕ ਯਾਦਗਿਰੀ, ਤੇ ਆਪਣੇ ਮਫਲਰ ਨੂੰ ਫਿਰ ਚੰਗੀ ਤਰ੍ਹਾਂ ਗਲ ਦੁਆਲੇ ਕੱਸ ਲਿਆ। ਨਾ ਬੀਬਾ, ਆਪਣਾ ਫਾਹ ਲੋਕਾਈ ਤੋਂ ਲੁਕਾਈਦਾ ਏ, ਛੁਪਾਈਦਾ ਏ, ਕਿਸੇ ਨੂੰ ਦੱਸੀਦਾ ਨਹੀਂ। ਆਪਣੀਆਂ ਪੀੜਾਂ ਆਪ ਜ਼ਰੀਏ, ਚੁੱਪ ਰਹੀਏ। ਲੋਕ ਅਣਭੋਲ ਕੀ ਜਾਣਨ, ਇਹਨਾਂ ਪੀੜਾਂ ਦੇ ਕਿੰਨੇ ਸਵਾਦ ਨੇ। ਬੀਬਾ ਐ ਨਾ ਭੁੱਲ, ਜਦ ਸਾਹ ਦੇ ਰਾਂਗਲੇ ਪੰਛੀ ਜੁੱਸੇ ਦੇ ਆਲ੍ਹਣੇ ਨੂੰ ਛੱਡ ਜਾਂਦੇ ਨੇ ਤੇ ਇਹਨਾਂ ਸਾਹਾਂ ਦੇ ਸਦਕੇ ਲੁਕਾਈ ਦੇ ਉਜੜੇ ਹੋਏ ਬਾਗ਼ਾਂ ਵਿੱਚ ਸੁੱਕ ਕੇ ਸਵਾਹ ਹੋ ਜਾਣ ਵਾਲੀਆਂ ਗੁਲਜ਼ਾਰਾਂ ਅੰਦਰ ਆਜ਼ਾਦੀ ਦੀਆਂ ਨਿਵੇਕਲੀਆਂ ਬਹਾਰਾਂ ਪਰਤ ਆਉਂਦੀਆਂ ਨੇ। ਇਹਨਾਂ ਸਾਹਾਂ ਦੇ ਸਦਕੇ ਜੇ ਧਰਤੀ ਦੇ ਗਲ ਵਿੱਚ ਪਾਇਆ ਹੋਇਆ ਗੁਲਾਮੀ ਦਾ ਫਾਹ ਖੁੱਲ੍ਹ ਜਾਏ ਤੇ ਇਹ ਘਾਟੇ ਦਾ ਸੌਦਾ ਨਹੀਂ, ਇਹੋ ਤੇ ਸੱਚਾ ਸੌਦਾ ਏ। ਗਲੀ ਦੀ ਧੂੜ ਉੱਤੇ ਉਸ ਕਤੂਰੇ ਦੇ ਲਾਂਘੇ ਦਾ ਖੁਰਾ ਦਿਸਦਾ ਸੀ ਪਿਆ, ਜਿਹੜਾ ਦੱਸਦਾ ਸੀ ਪਈ ਇੱਥੋਂ ਉਹ ਲੰਘਿਆ ਏ, ਜਿਹਦੇ ਗਲ ਵਿੱਚ ਜ਼ਾਲਮਾਂ ਨੇ ਲੀਰ ਦਾ ਫਾਹਾ ਪਾਇਆ ਹੋਇਆ ਸੀ। ਉਸੇ ਗਲੀ ਵਿੱਚ ਉਹਦੀ ਜੁੱਤੀ ਦੇ ਨਿਸ਼ਾਨ ਵੀ ਨਜ਼ਰੀ ਆਉਂਦੇ, ਇਹੋ ਦੱਸਦੇ ਜਾਂਦੇ ਸਨ ਪਈ ਇੱਥੋਂ ਦੀ ਉਹ ਲੰਘਿਆ, ਜਿਹਦੇ ਗਲ ਵਿੱਚ ਜ਼ਾਲਮਾਂ ਨੇ ਫਾਹ ਪਾ ਕੇ ਜਾਨੋਂ ਮਾਰ ਛੱਡਿਆ ਸੀ। ਜਾਂ ਫਾਹ ਪਿਆ ਜਾਣੇ ਤੇ ਜਾਂ ਰਾਹ ਪਿਆ ਜਾਣੇ। ਉਹ ਗਲੀ ਵਿਚਕਾਰ ਗੋਠ ਮਾਰ ਕੇ ਬੈਠਾ ਰਿਹਾ।